ਅਗਲੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਦੇਖਿਆ ਵੀ ਯੂਕੇ ਦੇ ਵਿੱਚ ਬੀਤੇ ਦਿਨੀ ਬਵਾਲ ਜਿਹੜਾ ਰਿਹਾ, ਬੋਰਿਸ ਜੌਨਸਨ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਕੰਟਰੋਵਰਸੀਜ਼ ਦੇ ਕਰਕੇ ਉਸਨੂੰ ਅਸਤੀਫਾ ਜਿਹੜਾ ਉਹ ਦੇਣਾ ਪਿਆ ਆ। ਇਸ ਦੀ ਸ਼ੁਰੂਆਤ ਹੋਈ ਸੀ, ਜਿਹੜੇ ਉੱਥੇ ਦਾ ਆਪਾਂ ਕਹਿ ਸਕਦੇ ਹਾਂ ਵੀ ਫਾਈਨੈਂਸ ਮਿਨਿਸਟਰ, ਚਾਂਸਲਰ ਆਫ ਐਕਸਚੇਕਰ, ਉਸਨੂੰ ਉੱਥੇ ਸ਼ਬਦ ਵਰਤਿਆ ਜਾਂਦਾ, ਜਿਹੜਾ ਰਿਸ਼ੀ ਸੁਨਾਕ ਸੀਗਾ, ਉਸਨੇ ਅਸਤੀਫਾ ਦਿੱਤਾ। ਨਾਲ ਹੀ ਜਿਹੜਾ ਹੈਲਥ ਦਾ ਉੱਥੇ ਦਾ ਮਿਨਿਸਟਰ ਸੀਗਾ, ਜਾਵੇਦ, ਲਾਸਟ ਟਾਈਮ ਮੈਂ ਉਸਦਾ ਭੁੱਲ ਗਿਆ, ਵੀ ਉਸਨੇ ਅਸਤੀਫਾ ਜਿਹੜਾ ਉਹ ਦਿੱਤਾ। ਉਸ ਤੋਂ ਬਾਅਦ ਚ ਦਰਜਨਾਂ ਹੀ ਅਸਤੀਫੇ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਆਏ, ਤੇ ਫਿਰ ਇਵੈਂਚੁਅਲੀ ਬੋਰਿਸ ਜੌਨਸਨ ਨੂੰ ਉਹਦੇ ਗੋਡਣੇ ਇੱਕ ਹਿਸਾਬ ਦੇ ਨਾਲ ਲੱਗ ਗਏ, ਤੇ ਉਸਨੂੰ ਅਸਤੀਫਾ ਜਿਹੜਾ ਉਹ ਦੇਣਾ ਪਿਆ। ਹੁਣ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਅੰਦਰੂਨੀ ਵੋਟਾਂ ਹੋਈਆਂ ਵੀ ਇਸ ਨੂੰ ਕੌਣ ਸਕਸੀਡ ਕਰੂਗਾ, ਵੀ ਇਹਦੀ ਥਾਂ ਦੇ ਉੱਤੇ ਹੁਣ ਨਵਾਂ ਪ੍ਰਧਾਨ ਮੰਤਰੀ ਕਿਹੜਾ ਥਾਪਿਆ ਜਾ ਸਕਦਾ ਆ। ਇਸ ਦੇ ਵਿੱਚ ਜਿਹੜਾ ਰਿਸ਼ੀ ਸੁਨਾਕ ਆ, ਭਾਰਤੀ ਮੂਲ ਦਾ, ਜਿਸ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਸੀ ਉੱਥੇ ਯੂਕੇ ਦੇ, ਕਿਉਂਕਿ ਉਸਨੇ ਜਿਸ ਤਰੀਕੇ ਦੇ ਨਾਲ ਇਕਨੋਮਿਕਲੀ ਹੈਂਡਲ ਕੀਤਾ ਯੂਕੇ ਨੂੰ, ਉਸਨੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਪਹਿਲੇ ਰਾਊਂਡ ਦੇ ਵਿੱਚ ਜਿੱਤੀਆਂ ਨੇ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਵਜੋਂ ਤੇ ਪ੍ਰਾਈਮ ਮਿਨਿਸਟਰ ਦੇ ਲਈ। ਦੋ ਕੈਂਡੀਡੇਟ ਉਸ ਦੇ ਵਿੱਚ ਐਲੀਮੀਨੇਟ ਹੋ ਗਏ। 88 ਵੋਟਾਂ ਸੁਨਾਕ ਨੂੰ ਪਈਆਂ, ਤੇ ਮੋਰਡੌਂਟ ਨੂੰ ਜਿਹੜੇ 67 ਵੋਟਾਂ, ਤੇ ਟਰੱਸ ਨੂੰ 50 ਵੋਟਾਂ ਜਿਹੜੀਆਂ ਉਹ ਪਈਆਂ ਹੈਗੀਆਂ। ਸੋ ਇੱਕ ਹੋਰ ਜਿਹੜਾ ਫਾਈਨੈਂਸ ਮਿਨਿਸਟਰ ਸੀਗਾ, ਨਦੀਮ ਜ਼ਵਾਹੀ, ਤੇ ਸਾਬਕਾ ਕੈਬਨਿਟ ਮਿਨਿਸਟਰ ਜਰਮਈ ਹੰਟ, ਇਹ ਦੋਨੋਂ ਇਸ ਰੇਸ ਚੋਂ ਹੁਣ ਬਾਹਰ ਹੋ ਗਏ ਆ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੇ ਲਈ। ਸੁਨਾਕ ਨੇ ਬੀਤੇ ਦਿਨਾਂ ਦੇ ਵਿੱਚ ਆਖਿਆ, ਕਹਿੰਦਾ ਵੀ ਜੇ ਮੈਂ ਇਹ ਮੰਨਦਾ ਇੱਥੇ ਦਾ ਪ੍ਰਾਈਮ ਮਿਨਿਸਟਰ ਬਣਦਾ ਆ, ਤਾਂ ਮੈਂ ਥ੍ਰੈਚਰ ਵਾਂਗੂ ਜਿਹੜੀ ਆ ਇਕਨੋਮੀ ਨੂੰ ਰਨ ਕਰੂੰਗਾ। ਹੁਣ ਥ੍ਰੈਚਰ ਦਾ ਉੱਥੇ ਲੋਕਾਂ ਦੇ ਵਿੱਚ ਦੋਨੋਂ ਤਰਫੋਂ ਦਾ ਵਿਊ ਹੋ ਸਕਦਾ ਆ, ਪਰ ਸਾਡੇ ਲਈ ਜਿਹੜਾ ਉਹ ਮਾੜਾ ਹੀ ਰਿਹਾ, ਕਿਉਂਕਿ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ, ਉਸਨੇ ਉਸ ਟਾਈਮ ਦੇ ਉੱਤੇ ਭਾਰਤ ਦੀ ਜਿਹੜੀ ਪਾਪਣ ਗਾਂਧੀ ਸੀਗੀ, ਉਸ ਦਾ ਪੂਰਾ ਸਾਥ ਦਿੱਤਾ, ਤੇ ਇਸ ਹਮਲੇ ਦੇ ਵਿੱਚ ਜਿਹੜੀ ਆ ਉਸਨੇ ਯੋਜਨਾ ਬੰਦ ਕਰਨ ਨੂੰ ਤਰਜੀਹ ਜਿਹੜੀ ਉਹ ਦਿੱਤੀ ਸੀ, ਉਸ ਦੇ ਵਿੱਚ ਉਸਦੀ ਮਦਦ ਕੀਤੀ ਸੀਗੀ। ਸੋ ਥ੍ਰੈਚਰ ਵਾਂਗੂ ਰਨ ਕਰੂਗਾ ਸੁਨਾਕ, ਇਹ ਤਾਂ ਚਲੋ ਉਹ ਵਾਲੇ ਲੋਕ ਦੇਖਣਗੇ, ਪਰ ਓਵਰਆਲ ਲੋਕਾਂ ਦਾ ਵਿਸ਼ਵਾਸ ਰਿਸ਼ੀ ਸੁਨਾਕ ਦੇ ਵਿੱਚ ਇਕਨੋਮੀ ਨੂੰ ਲੈ ਕੇ ਬਹੁਤਾ ਚੰਗਾ ਨਹੀਂ ਰਿਹਾ। ਤਾਂ ਹੀ ਇਹ ਪ੍ਰਸ਼ਾਸਨ ਜਿਹੜਾ ਬੋਰਿਸ ਜੌਨਸਨ ਵਾਲਾ ਆ, ਉਸ ਦੇ ਵਿੱਚੋਂ ਸਾਰਿਆਂ ਨੂੰ ਹੌਲੀ-ਹੌਲੀ ਬਾਹਰ ਨੂੰ ਭੱਜਣਾ ਪਿਆ ਸੀਗਾ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ। ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੇ ਵਿੱਚ ਚੀਫ ਫਾਈਨੈਂਸ਼ੀਅਲ ਆਫਿਸਰ ਬਿਨੇ ਸਿੰਘ ਨੂੰ ਲਾਇਆ ਗਿਆ ਹੈਗਾ। ਉਹਨਾਂ ਨੇ ਪਿਛਲੇ ਹਫ਼ਤੇ ਐਜ਼ ਏ ਚੀਫ ਫਾਈਨੈਂਸ਼ੀਅਲ ਆਫਿਸਰ ਹੱਡ ਦੀ ਸਹੁੰ ਚੁੱਕੀ ਆ। ਤੇ ਬਿਨੇ ਸਿੰਘ ਇਸ ਤੋਂ ਪਹਿਲਾਂ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਦੇ ਰਹੇ ਆ, ਤੇ ਉਹਨਾਂ ਨੇ ਬਾਈਡਨ ਤੇ ਹੈਰਿਸ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕੀਤਾ ਵੀ ਮੈਨੂੰ ਐਡੀ ਹਾਈ ਲੈਵਲ ਜਿਹੜੀ ਪੋਜੀਸ਼ਨ ਹੱਡ ਦੇ ਵਿੱਚ ਚੁਣਿਆ ਗਿਆ ਹੈਗਾ। 25 ਸਾਲ ਉਹਨਾਂ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਇੰਡੀਆ ਦੇ ਵਿੱਚ KPMG ਜੋ ਕੰਪਨੀ ਆ, ਉਹਨਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਕੰਮ ਕਰਦੀ ਸੀ। ਜੀ, ਅਗਲੀ ਗੱਲ ਕਰਦੇ ਹਾਂ ਨਿਊਯਾਰਕ ਸਿਟੀ ਦੀ। ਨਿਊਯਾਰਕ ਸਿਟੀ ਦੇ ਮੇਅਰ ਦੇ ਦੁਆਰਾ ਨਿਊਕਲੀਅਰ ਪਰਮਾਣੂ ਹਮਲੇ ਤੋਂ ਕਿੱਦਾਂ ਬਚਣਾ ਆ, ਉਸ ਦੇ ਸੰਬੰਧਿਤ ਇੱਕ ਪਬਲਿਕ ਸਰਵਿਸ ਅਨਾਉਂਸਮੈਂਟ ਵੀਡੀਓਜ਼ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ। ਸੋ ਇਹ ਸ਼ੁਰੂਆਤ ਹੁੰਦੀ ਆ ਇਸ ਅਨਾਉਂਸਮੈਂਟ ਦੀ ਵੀ ਨਿਊਕਲੀਅਰ ਹਮਲਾ ਹੋ ਚੁੱਕਾ ਆ, ਤੇ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਬਸ਼ਿੰਦਿਆਂ ਨੂੰ ਅਸੀਂ ਇਹ ਕਹਿ ਰਹੇ ਹਾਂ ਵੀ ਤੁਸੀਂ ਕਿੱਦਾਂ ਆਪਣੇ ਆਪ ਨੂੰ ਬਚਣਾ ਹੈ। ਜਦ ਇਸ ਦੇ ਬਾਬਤ ਸਵਾਲ ਕੀਤੇ ਗਏ, ਇਹਨਾਂ ਨੂੰ ਪੁੱਛਿਆ ਗਿਆ, ਜਿਹੜੇ ਮੇਅਰ ਐਰਿਕ ਐਡਮਜ਼ ਆ, ਵੀ ਕੀ ਤੁਹਾਨੂੰ ਕੁਝ ਵੱਧ ਪਤਾ ਹੈ ਜਿਹੜਾ ਸਾਨੂੰ ਨਹੀਂ ਪਤਾ? ਤਾਂ ਉਸ ਦੇ ਜਵਾਬ ਦੇ ਵਿੱਚ ਨਿਊਯਾਰਕ ਦੇ ਮੇਅਰ ਐਡਮਜ਼ ਨੇ ਕਿਹਾ ਵੀ ਨਹੀਂ, ਇਹ ਬੜਾ ਇੱਕ ਪ੍ਰੋਐਕਟਿਵ ਸਟੈਪ ਅਸੀਂ ਲੈ ਰਹੇ ਹਾਂ, ਜਿਹੜੀ ਸਿਟੀ ਦੀ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਆ, ਉਸ ਦੇ ਦੁਆਰਾ। ਵੀ ਕਹਿੰਦੇ ਵੀ ਮੈਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦਾ, ਬੈਟਰ ਸੇਫ ਦੈਨ ਸੌਰੀ, ਵੀ ਆਪਾਂ ਪਹਿਲਾਂ ਆਪਣੀ ਸੇਫਟੀ ਵੱਲ, ਸੁਰੱਖਿਆ ਵੱਲ ਧਿਆਨ ਦਈਏ, ਬਾਅਦ ਦੇ ਵਿੱਚ ਪਛਤਾਉਣ ਦੇ ਨਾਲੋਂ। ਸੋ ਕਹਿੰਦੇ ਵੀ ਇਸੇ ਕਰਕੇ ਇਦਾਂ ਦੀ ਇਹ ਵੀਡੀਓ ਜਿਹੜੀ ਉਹ ਜਾਰੀ ਕੀਤੀ ਗਈ ਹੈ। ਕੁਛ ਵਰੇ ਪਹਿਲਾਂ ਹਵਾਈ ਦੇ ਵਿੱਚ ਮਿਜ਼ਾਈਲ ਹਮਲੇ ਦੀ ਇੱਕ ਡਰਿਲ ਦੇ ਵਜੋਂ ਲੋਕਾਂ ਨੂੰ ਇਹ ਚੈੱਕ ਕਰਨ ਦੇ ਲਈ ਉਹਨਾਂ ਦੇ ਸੈੱਲ ਫੋਨਸ ਦੇ ਵਿੱਚ ਮੈਸੇਜ ਘੱਲ ਦਿੱਤਾ ਗਿਆ ਵੀ ਹਵਾਈ ਦੇ ਉੱਤੇ ਹਮਲਾ ਹੋ ਗਿਆ, ਇਹ ਡਰਿਲ ਨਹੀਂ ਆ, ਇਹ ਅਸਲ ਗੱਲ ਆ। ਲੋਕਾਂ 'ਚ ਭੱਜ ਦੌੜ ਮਚ ਗਈ ਵੀ ਇਹ ਹੋ ਕੀ ਗਿਆ, ਤੇ ਬਾਅਦ 'ਚ ਪਤਾ ਲੱਗਾ ਵੀ ਐਜ਼ ਏ ਡਰਿਲ ਕਰਨੀ ਸੀਗੀ,
ਤੇ ਇਹ ਅਸਲੀ ਮੈਸੇਜ ਜਿਹੜਾ ਬਾਅਦ 'ਚ ਚਲਾ ਗਿਆ। ਸੋ ਇਸ ਵਾਰ ਇਹ ਚੀਜ਼ ਜਿਹੜੀ ਉਹ ਬਣੀ ਆ। ਯੂਕਰੇਨ ਦੀ ਲੜਾਈ ਤੋਂ ਬਾਅਦ 'ਚ ਰੂਸ ਨੇ ਕਈ ਵਾਰੀ ਪਰਮਾਣੂ ਹਥਿਆਰ ਚਲਾਉਣ ਦੀ ਧਮਕੀਆਂ, ਚੇਤਾਵਨੀਆਂ ਜਿਹੜੀਆਂ ਉਹ ਦਿੱਤੀਆਂ ਹੈਗੀਆਂ ਆ। ਸੋ ਸ਼ਾਇਦ ਨਿਊਯਾਰਕ ਸਿਟੀ ਦਾ ਜਿਹੜਾ ਮੇਅਰ ਆ ਉਹ ਇਹ ਸੋਚ ਰਿਹਾ, ਪਰ ਏਦਾਂ ਕਰਨ ਦੇ ਨਾਲ ਲੋਕਾਂ ਦੇ ਵਿੱਚ ਭੈ ਜਿਹੜਾ ਆ ਉਹ ਜ਼ਿਆਦਾ ਆ ਜਾਂਦਾ ਆ। ਸੋ ਅਮਰੀਕਾ ਦੇ ਵਿੱਚ ਡੈਫਕੌਨ ਵਾਰਨਿੰਗ ਸਿਸਟਮ ਵਰਤਿਆ ਜਾਂਦਾ ਆ, ਜਿਹੜੇ ਕਿ ਨਿਊਕਲੀਅਰ ਥ੍ਰੈਟਸ ਜੇ ਕਿਤੇ ਖਤਰਾ ਹੋਵੇ ਉਹਨਾਂ ਦੇ ਉੱਤੇ ਲਗਾਤਾਰ ਮੋਨੀਟਰ ਕਰਦੇ ਰਹਿੰਦੇ ਆ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ PSA ਆ, ਪਬਲਿਕ ਸਰਵਿਸ ਅਨਾਊਂਸਮੈਂਟ ਆ, ਇਹ ਕਿਸੇ ਧਮਕੀ ਜਾਂ ਚੇਤਾਵਨੀ ਜਾਂ ਥ੍ਰੈਟ ਨੂੰ ਲੈ ਕੇ ਨਹੀਂ ਆ। ਇਹ ਇੱਕ ਮਹਿਜ ਇਸ ਨੂੰ ਇੱਕ ਪਬਲਿਕ ਸਰਵਿਸ ਅਨਾਊਂਸਮੈਂਟ ਦੇ ਵਜੋਂ ਹੀ ਦੇਖਿਆ ਜਾਵੇ ਵੀ ਜੇ ਬਾਏ ਚਾਂਸ ਨਿਊਕਲੀਅਰ ਹਮਲਾ ਹੁੰਦਾ ਆ ਤਾਂ ਕੀ ਕਰਨਾ ਆ। ਕਈ ਲੋਕ ਕਹਿੰਦੇ ਆ ਵੀ ਜੇ ਨਿਊਕਲੀਅਰ ਹਮਲਾ ਹੀ ਹੋ ਗਿਆ ਤੇ ਫਿਰ ਘਰਾਂ 'ਚ ਦਰਵਾਜ਼ਿਆਂ ਪਿੱਛੇ ਜਾਂ ਟੇਬਲਾਂ ਥੱਲੇ ਸ਼ਾਇਦ ਲੋਕੇ ਕੋਈ ਬਹੁਤਾ ਫਰਕ ਨਾ ਪਵੇ। ਜੀ, ਇਨਫਲੇਸ਼ਨ ਦਾ ਤੇ ਇਕਨੋਮੀ ਦਾ ਅਸਰ ਬਹੁਤ ਸਾਰੇ ਮੁਲਕਾਂ ਤੇ ਪੈਣਾ ਸ਼ੁਰੂ ਹੋ ਗਿਆ। ਸ਼੍ਰੀਲੰਕਾ ਦਾ ਪ੍ਰੈਜ਼ੀਡੈਂਟ ਜੋ ਆ ਉਹ ਆਪਣੇ ਮੁਲਕ ਨੂੰ ਛੱਡ ਕੇ ਭੱਜ ਗਿਆ ਹੈਗਾ। ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾਪਕਸਾ ਮਾਲਦੀਵਸ ਨੂੰ ਭੱਜ ਗਿਆ ਆਪਣੇ ਕੁਛ ਸਾਥੀਆਂ ਨੂੰ ਨਾਲ ਲੈ ਕੇ। ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਘਰ ਦੇ ਉੱਤੇ ਕਬਜ਼ਾ ਕਰ ਲਿਆ ਸੀ ਜਿਹੜੇ ਪ੍ਰੋਟੈਸਟਰਸ ਹੈਗੇ ਆ, ਕਿਉਂਕਿ ਗੈਸ ਹੀ ਨਹੀਂ ਮਿਲ ਰਹੀ, ਚਾਹੇ ਜਿੰਨੀ ਮਰਜ਼ੀ ਪ੍ਰਾਈਸ ਹੋਵੇ। ਬਹੁਤ ਬੁਰਾ ਹਾਲ ਉੱਥੇ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਲੀਟੀਸ਼ੀਅਨ ਦੇ ਘਰਾਂ ਦੇ ਉੱਤੇ, ਉਹਨਾਂ ਦੇ ਮਹਿਲਾਂ ਦੇ ਉੱਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਕਬਜ਼ੇ ਕਰ ਲਏ। 22 ਮਿਲੀਅਨ ਪਾਪੂਲੇਸ਼ਨ ਵਾਲਾ ਇਹ ਮੁਲਕ ਇਸ ਵੇਲੇ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਹੈ। ਖਾਸ ਕਰਕੇ ਲੋਕਾਂ ਨੂੰ ਜੋ ਬੇਸਿਕ ਚੀਜ਼ਾਂ ਚਾਹੀਦੀਆਂ ਆ, ਫਿਊਲ, ਮੈਡੀਸਨ, ਫੂਡ, ਉਹ ਕੁਝ ਨਹੀਂ ਮਿਲ ਰਿਹਾ। ਪ੍ਰੈਜ਼ੀਡੈਂਟ ਵਾਅਦਾ ਕਰਦਾ ਰਿਹਾ ਸੀ ਵੀ ਹਾਂ ਮੈਂ ਰਿਜ਼ਾਈਨ ਕਰ ਰਿਹਾ ਤੇ ਬੁੱਧਵਾਰ ਨੂੰ ਰਿਜ਼ਾਈਨ ਕਰ ਦੇਣਾ ਤੇ ਪ੍ਰਾਈਮ ਮਿਨਿਸਟਰ ਕੇਅਰ ਟੇਕਰ ਹੋਊਗਾ। ਤੇ ਪ੍ਰਾਈਮ ਮਿਨਿਸਟਰ ਨੇ ਪਹਿਲੇ ਅਨਾਉਂਸ ਕਰਤਾ ਸੀ ਵੀ ਮੈਂ ਵੀ ਜਿਹੜਾ ਆ ਰਿਜ਼ਾਈਨ ਕਰ ਦੇਣਾ। ਜੋ ਜਿੰਨੀਆਂ ਵੀ ਸਾਰੀਆਂ ਪਾਰਟੀਆਂ ਹੈਗੀਆਂ ਉਹ ਰਲ ਕੇ ਇੱਕ ਸਰਕਾਰ ਬਣਾਈ ਜਾਊਗੀ। ਸੋ ਹੁਣ ਲੋਕਾਂ ਨੂੰ ਤਾਂ ਇਹ ਆ ਵੀ ਸਰਕਾਰ ਜਿਹੜੀ ਮਰਜ਼ੀ ਹੋਵੇ, ਸਾਨੂੰ ਜਿਹੜਾ ਰੋਜ਼ ਦਾ ਸਮਾਨ ਆ ਖਾਣ ਪੀਣ ਦੇ ਲਈ ਉਹ ਮਿਲਣਾ ਚਾਹੀਦਾ ਹੈਗਾ। ਕਿੰਨਾ ਕੁ ਪੈਸਾ ਜਾਂ ਸੋਨਾ ਜਾਂ ਹੋਰ ਪ੍ਰਾਪਰਟੀ ਆਪਣੇ ਨਾਲ ਲੈ ਗਿਆ ਮਾਲਦੀਵਸ ਨੂੰ, ਇਹ ਹਜੇ ਤੱਕ ਨਹੀਂ ਕੋਈ ਵੀ ਪਤਾ ਚੱਲਿਆ। ਪ੍ਰਾਈਮ ਮਿਨਿਸਟਰ ਦੇ ਘਰ ਦੇ ਵਿੱਚ ਵੀ ਉੱਥੇ ਦੇ ਲੋਕ ਪਹੁੰਚ ਗਏ ਸੀ ਕਿ ਪ੍ਰੈਜ਼ੀਡੈਂਟ ਦੇ ਤੋਂ ਪਹਿਲਾਂ ਉਹਦੇ ਸਵਿਮਿੰਗ ਪੂਲ ਤੇ ਗੱਡੀਆਂ ਦੇ ਵਿੱਚ ਉਹਦੇ ਜਿਮ 'ਚ ਲੋਕਾਂ ਦੀਆਂ ਤਸਵੀਰਾਂ ਤਾਂ ਆਈਆਂ ਹੀ ਆਈਆਂ ਸੀ। ਜਿਹੜਾ ਸ਼੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਆ ਉਹਨੂੰ ਵੀ ਘਰੋਂ ਇੱਕ ਹਿਸਾਬ ਦੇ ਨਾਲ ਭਜਾ ਦਿੱਤਾ ਆ। ਸੋ ਉਹ ਵੀ ਉਸ ਦੇ ਬਾਹਰ ਜਾਣ ਦੀ ਹੁਣ ਮੰਗ ਕਰ ਰਿਹਾ। ਰਨਿਲ ਵਿਕਰਮਸਿੰਘੇ ਉਸਦਾ ਜਿਹੜਾ ਉਹ ਨਾਮ ਆ। ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਤੇ ਬਾਅਦ 'ਚ ਉਸਨੇ ਉਸਨੂੰ ਵਾਪਸ ਵੀ ਲੈ ਲਿਆ ਸੀਗਾ। ਅਫਗਾਨਿਸਤਾਨ ਵਾਲੇ ਵਾਂਗੂ ਹੀ ਹਰਜੋਤ ਸਿੰਘ ਜੀ ਇਹ ਵੀ ਜਿਹੜਾ ਰਾਸ਼ਟਰਪਤੀ ਹੈ ਸ਼੍ਰੀਲੰਕਾ ਵਾਲਾ ਛੱਡ ਕੇ ਮੁਲਕ ਨੂੰ ਭੱਜ ਗਿਆ ਹੈਗਾ ਆ। ਸੋ ਉਦੋਂ ਵੀ ਉਹ ਵੀ ਇਹੀ ਕਹਿੰਦੇ ਵੀ ਪਤਾ ਨਹੀਂ ਕਿੰਨਾ ਕੈਸ਼ ਲੈ ਕੇ ਭੱਜ ਗਿਆ। ਮਿਡਲ ਈਸਟ ਦੇ ਵਿੱਚ ਜਾ ਕੇ ਅਫਗਾਨਿਸਤਾਨ ਨਾਲ ਲੁਕਿਆ ਤੇ ਇਹ ਮਾਲਦੀਵਸ ਦੇ ਵਿੱਚ ਜਾ ਕੇ ਇਸ ਟਾਈਮ ਲੁਕਿਆ ਆ। ਇਹ ਸ਼੍ਰੀਲੰਕਾ ਦਾ ਜਿਹੜਾ ਕੋਲੰਬੋ ਉੱਥੋਂ ਦਾ ਹੈਗਾ ਆ, ਉੱਥੋਂ 760 ਕਿਲੋਮੀਟਰ ਦੂਰ ਇੱਕ ਟਾਪੂ ਜਿਹੜਾ ਇਹ ਪੈਂਦਾ ਆ ਜਿੱਥੇ ਜਾ ਕੇ ਬਣਿਆ ਆ। ਤੇ ਇਹ ਕਿਆਸ ਰਹੀਆਂ ਨੇ ਵੀ ਸ਼ਾਇਦ ਅੱਗੇ ਇਹ ਸਿੰਗਾਪੁਰ ਦੇ ਵਿੱਚ ਜਾ ਕੇ ਆਪਣੇ ਡੇਰੇ ਲਾਊਗਾ। 1 ਲੱਖ ਤੋਂ ਵੱਧ ਲੋਕਾਂ ਨੇ ਪ੍ਰੈਜ਼ੀਡੈਂਟ ਦੇ ਘਰ ਦੇ ਅੱਗੇ ਪ੍ਰੋਟੈਸਟ ਕੀਤਾ ਸੀ। ਹੁਣ ਉੱਥੇ ਦਾ ਜਿਹੜਾ ਚੀਫ ਜਸਟਿਸ ਆ ਉਹ ਐਜ਼ ਏ ਪ੍ਰੈਜ਼ੀਡੈਂਟ ਸਹੁੰ ਚੁੱਕ ਸਕਦਾ ਹੈ। ਪਰ ਕੰਡੀਸ਼ਨ ਸ਼੍ਰੀਲੰਕਾ ਦੀ ਬਹੁਤ ਬੈਡ ਆ। ਹੁਣ ਇੱਥੋਂ ਤੁਸੀਂ ਦੇਖੋ ਪਈ ਇੱਦਾਂ ਦੇ ਜਿਹੜੇ ਮੁਲਕ ਆ ਜਦੋਂ ਭੁੱਖਮਰੀ ਪੈ ਜਾਏ, ਸਮਾਨ ਨਾ ਮਿਲੇ, ਸੋ ਇੱਥੇ ਤੱਕ ਸਿਚੁਏਸ਼ਨ ਪਹੁੰਚ ਜਾਂਦੀ ਆ ਵੀ ਪ੍ਰੈਜ਼ੀਡੈਂਟ ਵੀ ਭੱਜ ਗਿਆ, ਪ੍ਰਾਈਮ ਮਿਨਿਸਟਰ ਭੱਜਣ ਨੂੰ ਤਿਆਰ ਆ ਤੇ ਕੋਈ ਅੱਗੇ ਪ੍ਰਾਈਮ ਮਿਨਿਸਟਰ ਬਣਨ ਨੂੰ ਤਿਆਰ ਨਹੀਂ ਹੈਗਾ। ਸੋ ਲੋਕਾਂ ਨੇ ਪੂਰਾ ਕੰਟਰੋਲ ਆਪਣੇ ਹੱਥ 'ਚ ਕੀਤਾ ਹੈ ਤੇ ਉਹਨਾਂ ਨੇ ਇੱਕੋ ਹੀ ਇੱਕ ਉੱਥੇ ਦਾ ਟੀਵੀ ਸਟੇਸ਼ਨ ਆ ਉਹ ਵੀ ਆਪਣੇ ਕੰਟਰੋਲ 'ਚ ਲੈ ਲਿਆ। ਉਹਨਾਂ ਨੂੰ ਕਿਹਾ ਉਹਨੇ ਜਾ ਕੇ ਵੀ ਭਾਈ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਪਰ ਤੁਹਾਡੇ ਟੀਵੀ ਸਟੇਸ਼ਨ ਦੇ ਉੱਤੇ ਕੋਈ ਵੀ ਪੋਲੀਟੀਸ਼ੀਅਨ ਦੀ ਸਟੇਟਮੈਂਟ ਜਾਂ ਪੋਲੀਟੀਸ਼ੀਅਨ ਦੀ ਖਬਰ ਨਹੀਂ ਆਉਣੀ ਚਾਹੀਦੀ।